47 ਦੀ ਵੰਡ ਤੋਂ ਪਹਿਲੇ ਸਿੱਖਾਂ ਦਾ ਆਬਾਦ ਕੀਤਾ ਪਿੰਡ ਚੱਕ ਨੰਬਰ 93 ਰੇ ਬੇ ਚਿੱਟੀ ਕਲਾਂ। ਢਾਈ ਮੁਰੱਬਿਆਂ ਦੇ ਫੈਲੇ ਇਸ ਪਿੰਡ ਦੇ ਲੋਕਾਂ ਦੇ ਪਿਆਰ ਤੇ ਇਤਫਾਕ ਨੇ ਸਭ ਨੂੰ ਕਰ ਦਿੱਤਾ ਏ ਹੈਰਾਨ। ਚੱਕ ਨੰਬਰ 93 ਰੇ ਬੇ ਦੇ ਇਸ ਪਿੰਡ ਨੂੰ ਕਿਉਂ ਆਖਿਆ ਜਾਂਦਾ ਏ ਚਿੱਟੀ ਕਲਾਂ? ਚੱਕ ਨੰਬਰ 93 ਰੇ ਬੇ ਚਿੱਟੀ 'ਚ ਸਿੱਖ ਧਰਮ ਦੀਆਂ ਕਿਹੜੀਆਂ ਨੇ ਇਤਿਹਾਸਿਕ ਜਗ੍ਹਾ ਜਿਨ੍ਹਾਂ ਦੇ ਨਾਲ ਉਹਨਾਂ ਦਾ ਇਹ ਗੂੜਾ ਪਿਆਰ? ਨਾਜ਼ਰੀਨ, ਇੰਡੋਜ਼ ਟੀਵੀ ਦੇ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਇਸ ਵੇਲੇ ਮੌਜੂਦ ਹਾਂ ਚੱਕ ਨੰਬਰ 93 ਰੇ ਬੇ ਚਿੱਟੀ ਕਲਾਂ। ਕਿਉਂ ਆਖਿਆ ਜਾਂਦਾ ਹੈ ਚਿੱਟੀ ਕਲਾਂ? ਇਹਨੂੰ डिफरेंट किस्म की रवायात ने, मुख्तलिफ रवायात ने। पहली रवायत जिहड़ी है वो आख्या जाता है कलानौर जिहड़ा पिंड सी हिंदुस्तान दे विच, उत्थों उठ के सारे लोग इस पिंड च आके आबाद होए, क्योंकि इस पिंड दे विच सिखां दी एक वड्डी अक्सरीयत सी ते पिंड दे बाहरले हिस्से दे ते पिंड दे विच एक गुरुद्वारा भी मौजूद है। यानी कि दो गुरुद्वारे, एक पिंड दी बाहरली साइड ते एक पिंड दे अंदर, दो गुरुद्वारे मौजूद है इस पिंड दे विच। उस तो बाद आख्या जाता है कि कलार वाला जिहड़ा इंडिया दे विच सी, कलानौर जिहड़ा पिंड सी इंडिया च, उधरों उठ के लोग जिहड़े सी वो इधर आए ते जिहदी वजह तो इहनूं चिट्टी कलां आख्या जाता है। पर एक रवायत होर वे, वो रवायत ये वे कि गोरे ने जदों 12वीं आबाद कीतियां सी ते उस तो बाद जदों पिंड आबाद कीते सी ते उहने चिट्टी लफ्ज़ जिहड़ा हैगा सी वो गोरे रंग वास्ते इस्तेमाल कीता, ਉਹ ਵਾਈਟ ਕਲਰ ਵਾਸਤੇ ਇਸਤੇਮਾਲ ਕੀਤਾ ਤੇ ਸਿੱਖਾਂ ਦੀ ਇੱਕ ਖੂਬਸੂਰਤੀ ਨੂੰ ਨੁਮਾਇਆ ਕਰਨ ਲਈ ਆਖਿਆ ਗਿਆ ਕਿ ਇਹ ਪਿੰਡ ਜਿਹੜਾ ਸੀ ਉਹ ਚਿੱਟੀ, ਯਾਨੀ ਕਿ ਗੋਰੇ ਰੰਗ ਵਾਲਿਆਂ ਦਾ ਪਿੰਡ ਹੈ। ਗੋਰੇ ਰੰਗ ਵਾਲਿਆਂ ਦੀ ਕੋਈ ਔਰਤ ਜਿਹੜੀ ਸੀ ਉਹਦੇ ਉੱਪਰ ਇਸ ਪਿੰਡ ਦੇ ਨਾਮ ਨੂੰ ਰੱਖਿਆ ਗਿਆ। ਕਿ ਇਹ ਰਵਾਇਤ ਹੈਗੀ ਹੈ, 'ਚ ਕਿੰਨੀ ਹਕੀਕਤ ਹੈ, ਕਿੰਨੀ ਸਦਾਕਤ ਹੈ, ਇਹ ਬਾਤ ਦੀ ਗੱਲ ਹੈ। ਪਰ ਮੁਖਤਲਿਫ ਕਿਸਮ ਦੀ ਰਵਾਇਤ ਨੇ, ਉਹਦੇ ਵਿੱਚ ਇਹੀ ਆਖਿਆ ਜਾਂਦਾ ਹੈ ਕਿ ਇਸ ਪਿੰਡ ਨੂੰ ਚਿੱਟੀ ਕਲਾਂ
ਇੱਕ ਸਾਡੇ ਕੋਲ ਛੱਪੜ ਉੱਥੇ ਜਿੱਥੋਂ ਆਪਾਂ ਉੱਠ ਕੇ ਆਏ, ਇੱਕੋ ਛੱਪੜੋ ਇੱਕ ਉਹ ਉੱਪਰ ਲੈਂਦੀ ਗੁੱਟ ਤੇ ਛੱਪੜ। ਆਬਾਦੀ ਤਾਂ ਜੀ ਹੁਣ ਵੇਖ ਲਓ ਵੀ 1.5 ਮਰਬਾ ਅੱਗੇ ਸੀ, ਮਰਬਾ 56 ਨਾਲ ਰਲ ਗਿਆ, ਇਹ 57 'ਚ ਆਪਾਂ ਬੈਠੇ। ਇਹ 57 ਮਰਬੇ 'ਚ ਵੀ ਆ ਪਾਣੀ ਰਹਿ ਗਿਆ ਵਾ, ਬਾਕੀ ਇਹਨਾਂ ਲੋਕਾਂ ਵੜ ਲਿਆ ਹੋਇਆ। ਉਦੋਂ ਇੱਕੋ ਮਰਬਾ ਸੀ, ਇਹ ਅੱਧਾ ਮਰਬਾ ਤਾਂ ਉਹਦਾ ਪਿਆ ਸੀ। ਉਦੋਂ ਸਿੱਖਾਂ ਦੇ ਕੋਲ ਇੰਨੀ ਨਫ਼ਰੀ ਨਹੀਂ ਸੀ ਆਪਣੀ, ਹੁਣ ਨਫ਼ਰੀ ਤਾਂ ਬਹੁਤ ਵੱਧ ਗਈ ਆ। ਹੁਣ ਤੁਸੀਂ ਕਿਤੇ ਜਾ ਕੇ ਬਣਾ ਲੈਂਦੇ ਆ ਪਿਆ ਮੈਂ ਜੀ ਇਹ ਰਕਬਾ ਵੇਚਣਾ ਵਾ, ਉਹਦੇ ਵੜ ਲੈਂਦੇ ਤਾਂ ਉਹ ਸਾਰਾ ਵਿਕ ਜਾਂਦਾ, ਰਹਿੰਦਾ ਹੀ ਨਹੀਂ। ਨਫ਼ਰੀ ਦਾ ਕਰਕੇ ਨਹੀਂ ਨਾ ਰਹਿੰਦਾ। ਇਹਨਾਂ ਨੂੰ ਕੋਠਿਆਂ ਦੀ ਉਦੋਂ ਇੱਕ ਕੋਠੇ 'ਚ ਗੁਜ਼ਾਰਾ ਹੋ ਜਾਂਦਾ ਸੀ ਪਹਿਲੇ ਲੋਕਾਂ ਦਾ। ਹੁਣ ਇਹਨਾਂ ਨੂੰ ਜਦੋਂ ਵੀ ਵਿਆਹੁਣਾ ਤਾਂ ਕੋਠਾ ਨਵਾਂ ਚਾਹੀਦਾ। ਪਰ ਜ਼ਿਆਦਾਤਰ ਦਰਈ ਆ, ਜ਼ਿਮੀਂਦਾਰ ਆ, ਉਸ ਤੋਂ ਹਟ ਕੇ ਫਿਰ ਇਹਨਾਂ ਨੇ ਬਾਹਰ ਦੇ ਚੱਕਰ ਬਹੁਤ ਆ ਇਹਨਾਂ ਦੇ। ਜਿਹੜਾ ਬਾਹਰ ਗਿਆ ਉਹ ਰੋਟੀ ਚੰਗੀ ਖਾਂਦਾ, ਦੂਸਰਾ ਤਾਂ ਬਸ ਉਹ ਮਿਰਚਾਂ ਮੁਰਚਾਂ ਨਾਲ ਖਾ ਲੈਣਗੇ ਲਾ ਕੇ। ਕਣਕ ਤਾਂ ਖਾਣੀ ਸਾਰਿਆਂ ਨੇ। ਨਹੀਂ ਜੀ, ਹੁਣ ਤਾਂ ਤੁਸੀਂ ਇਹ ਕਹਿ ਲਓ ਕਿ 20 ਸਾਲ ਤੋਂ ਤਕਰੀਬਨ ਸਾਡੇ ਪਿੰਡ ਦਾ ਕੰਮ ਨਹੀਂ ਹੋਇਆ। ਹੁਣ ਸਾਡੇ ਜਿਹੜੇ ਇਸ ਟਾਈਮ ਮੌਕੇ ਦੇ ਆਪਣਾ MPA ਸਾਹਿਬ ਬਣੇ ਨੇ ਨਾ, ਜਾਂ ਅਹਿਮਦ ਮੁਸ਼ਤਬਾ ਸਾਹਿਬ, ਉਹਨਾਂ ਦੇ ਵਾਲਦ ਸਾਹਿਬ ਸੀ ਡਾਕਟਰ ਸ਼ਫੀਕ ਸਾਹਿਬ, ਉਹਨਾਂ ਨੇ ਸੇਮ ਤੋਂ ਪੁਲ ਦਿੱਤਾ ਉਹਨਾਂ ਨੇ, ਅਤੇ ਇਸ ਵਜ੍ਹਾ ਦੇ ਨਾਲ ਕਾਰਚੱਕ ਦੇ ਨਾਲ ਅਟੈਚ ਹੋਈ ਸਾਡੀ ਟ੍ਰੈਫਿਕ। ਉਸ ਤੋਂ ਬਾਅਦ ਮੀਆਂ ਆਸਮ ਨਜ਼ੀਰ ਸਾਹਿਬ ਨੇ, ਉਹਨਾਂ ਨੇ ਫਿਰ ਇਹ ਕਾਰਪੇਟ ਰੋਡਾਂ ਤਕਰੀਬਨ ਹਲਕੇ 'ਚ ਸਾਰੇ 'ਚ ਉਹ ਵਿਛਾ ਕੇ ਗਏ ਸੀ। ਪੁਲ ਤਾਂ ਕਾਫੀ ਦੇਰ ਪਹਿਲੋਂ ਬਣਿਆ, ਇਹ ਰੋਡ ਉਹ ਬਣਿਆ। ਬਾਕੀ ਜੇ ਤੁਸੀਂ ਪਿੰਡ ਦੀ ਅੰਦਰੂਨੀ ਹਾਲਤ ਦੇਖੋਗੇ ਤੁਸੀਂ ਦੇਖਣੀ ਆ, ਉਹਦੇ ਵਿੱਚ ਆ ਪਿਛਲੇ 5 ਸਾਲ ਤੋਂ 10 ਸਾਲ ਤੋਂ ਨਾ ਸਾਡੇ ਪਿੰਡ ਨਹੀਂ ਕੋਈ ਕੰਮ ਐਸਾ ਹੋਇਆ। ਸਾਡੇ ਇੱਥੇ ਬਾਬੇ ਭਲਵਾਨ ਦਾ ਦਰਬਾਰ ਮਸ਼ਹੂਰ ਆ ਜੀ, ਉਹਨਾਂ ਦਾ ਉਰਸ ਹੁੰਦਾ ਵਾ 11 ਸੂ 13 ਸੂਈ 11 ਸੂਈ ਇੱਥੇ ਹੁੰਦਾ। ਉੱਥੇ ਉਦੋਂ ਛਿੰਝ ਬੜੀ ਪੁਰਾਣੀ ਮਸ਼ਹੂਰ, ਉਹਦੇ ਘੋਲ ਬੰਦੇ ਭਲਵਾਨ ਹੁੰਦੇ ਘੁਲਦੇ ਘਲਦੇ ਰਹੇ। ਉਹ ਪਿੰਡ ਦੀ ਲਹਿੰਦੀ ਸਾਈਡ 'ਤੇ ਆ, ਉਹ ਵੀ ਤੁਹਾਨੂੰ ਦਿਖਾ ਦਿੰਦੇ। ਉਸ ਤੋਂ ਬਾਅਦ ਇੱਕ 5 ਸੂ 'ਤੇ ਇੱਥੇ ਉਰਸ ਹੁੰਦਾ ਵਾ, ਉਹ ਇੱਥੇ ਬਾਬਾ ਜੀ ਯੂਸਫ ਸਾਹਿਬ ਆ, ਉਹ ਉਹਨਾਂ ਦਾ ਦਰਬਾਰ ਆ, ਮੇਰਾ ਖਿਆਲ ਉਹ ਉਹਨਾਂ ਦਾ ਵਾ। ਇਹ 2 ਸਾਡੇ ਪਿੰਡ ਮੇਲੇ ਹੁੰਦੇ। ਉਸ ਤੋਂ ਬਾਅਦ ਇੱਕ 14 ਅਗਸਤ ਰੱਖੀ ਹੈ, 29 ਸਾਉਣ ਕਹਿੰਦੇ ਆ, ਉਸ ਦਿਨ ਕਾਫੀ ਸਾਰੇ ਉਰਸ ਹੁੰਦੇ ਆ। ਉਹ ਉਹਨਾਂ ਦੇ ਪੀਰੀ ਮਰੀਦੀ ਦਾ ਸਾਡੇ ਪਿੰਡ ਦਾ ਆਵਾਮ ਦਾ ਉਹ ਹੈ ਵਾ। ਨਹੀਂ ਜੀ, ਕਬੱਡੀ ਤੋਂ ਸਾਡੇ ਆਮ ਕਹਿ ਲਓ ਕਿ ਐਡੀ ਮਸ਼ਹੂਰੀ ਸਾਡੇ ਤਾਂ ਨਹੀਂ ਕੋਈ ਬਣ ਸਕਿਆ ਇਸ ਕਾਬਲ। ਕੋਈ ਕਹਿ ਲਓ ਵੀ ਜਿੱਦਾਂ ਨਾ ਕੋਈ ਇਸ ਕਾਬਲ ਉਸਤਾਦ ਬਣਿਆ ਤੇ ਨਾ ਅੱਗੋਂ ਕੋਈ ਬਣ। ਮੁੰਡੇ ਕੋਸ਼ਿਸ਼ ਕਰਦੇ ਆ, ਹੁਣ ਵੀ ਦੇਖਦੇ ਆ, ਖੇਡਦੇ ਆ, ਸ਼ੌਕ ਬਹੁਤ ਆ ਦੁਨੀਆ ਨੂੰ, ਲੇਕਿਨ ਕੋਈ ਸਾਨੂੰ ਐਡਾ ਟੀਚਰ ਕਹਿ ਲਓ ਕਬੱਡੀ ਦਾ ਕੋਈ ਨਹੀਂ ਇਹਨਾਂ ਮੁੰਡਿਆਂ ਨੂੰ ਮਿਲ ਰਿਹਾ ਜਿਹੜਾ ਕੋਈ ਇਹ ਵੀ। ਹਾਲਾਂਕਿ ਮੁੰਡੇ ਹੈ ਇਸ ਚੀਜ਼ ਦੇ, ਉਹਨਾਂ ਨੂੰ ਜ਼ਰੂਰਤ ਵੀ ਹੈ, ਲੇਕਿਨ ਸਾਡੇ ਇੱਥੇ ਹਲਕੇ 'ਚ ਇਹ ਜਡਿਆਲੇ ਤੋਂ ਹੈ ਲੜਕੇ, ਲੇਕਿਨ ਉਹ ਸਾਡੇ ਤੋਂ ਸਫ਼ਰ ਕਾਫੀ ਪੈਂਦਾ ਵਾ, ਉਹਦੇ ਵਿੱਚ ਅਸੀਂ ਜਾ ਨਹੀਂ ਸਕਦੇ। ਨਾਜ਼ਰੀਨ, ਜਦੋਂ ਇੱਕ ਕੌਮ ਦੀ ਜਗ੍ਹਾ ਤੇ ਦੂਸਰੀ ਕੌਮ ਆਉਂਦੀ ਏ ਤੇ ਸਭ ਤੋਂ ਪਹਿਲੇ ਜਿਹੜੀ ਚੀਜ਼ ਡਿਸਟਰਬ ਹੁੰਦੀ ਏ ਉਹ ਮਜ਼ਹਬ ਹੈ। ਮਜ਼ਹਬੀ ਥਾਵਾਂ ਜਾਂ ਮਜ਼ਹਬੀ ਪਲੇਸਿਸ ਜਿਹੜੀਆਂ ਨੇ ਉਹ ਤਬਦੀਲ ਹੋ ਕੇ ਦੂਸਰੇ ਮਜ਼ਹਬ ਦੀ ਸ਼ਕਲ ਇਖਤਿਆਰ ਕਰ ਲੈਂਦੀਆਂ ਨੇ, ਜਾਂ ਉਹ ਚੀਜ਼ਾਂ ਨੂੰ ਖਤਮ ਕਰ ਦਿੱਤਾ ਜਾਂਦਾ ਹੈ। 93 ਰੇ ਬੇ ਚਿੱਟੀ ਕਲਾਂ ਦੇ ਵਿੱਚ ਕਾਇਮ ਇਹ ਗੁਰਦੁਆਰਾ ਉਹਦੀ ਸਭ ਤੋਂ ਵੱਡੀ ਮਿਸਾਲ ਹੈ। ਇਹ ਗੁਰਦੁਆਰਾ ਜਿਹੜਾ ਕਿ 91 ਚੱਕ ਜਿਹੜਾ ਹੈਗਾ ਉਹ ਤੇ 93 ਰੇ ਬੇ ਜਿਹੜਾ ਹੈ ਇਹ ਉਹਦੇ ਦਰਮਿਆਨ ਦੇ ਵਿੱਚ ਸੀ। ਤੇ ਸਨ 47 ਦੀ ਵੰਡ ਤੋਂ ਪਹਿਲੇ ਸਿੱਖ ਧਰਮ ਦੀ ਇੱਕ ਵੱਡੀ ਤਾਦਾਦ ਇਸ ਗੁਰਦੁਆਰੇ 'ਚ ਆਉਂਦੀ ਸੀ ਤੇ ਆ ਕੇ ਆਪਣੀ ਇਬਾਦਤ ਕਰਦੇ ਸੀ। ਇਸੇ ਤਰੀਕੇ ਨਾਲ ਜਿਹੜਾ 93 ਰੇ ਬੇ ਦੇ ਵਿੱਚ ਗੁਰਦੁਆਰਾ ਸੀ ਉਹ ਤੇ ਮਕਾਨ ਦੀ ਸ਼ਕਲ ਇਖਤਿਆਰ ਕਰ ਗਿਆ, ਕਿਉਂਕਿ ਉਹ ਆਬਾਦੀ ਦੇ ਵਿੱਚ ਸੀ ਤੇ ਉਹਨੂੰ ਮੁਸਲਮਾਨਾਂ ਨੇ ਜਿਹੜਾ ਹੈਗਾ ਉਹ ਘਰ ਦੀ ਸ਼ਕਲ ਇਖਤਿਆਰ ਕਰ ਦਿੱਤੀ, ਜਦਕਿ ਇਹ ਜਿਹੜਾ ਕਿ ਉਜਾੜ ਦੇ ਵਿੱਚ ਸੀ ਇਹ ਉਂਝ ਦਾ ਉਂਝ ਹੀ ਕਾਇਮ ਹੈ। ਇਸ ਗੁਰਦੁਆਰੇ ਦੀ ਹਾਲਤ ਜ਼ਾਰ ਵੇਖ ਕੇ ਤੇ ਇੰਝ ਹੀ ਲੱਗਦਾ ਹੈ ਜਿਵੇਂ ਇਹ ਖੰਡਰ ਹੈ, ਲੇਕਿਨ ਇਹ ਕਿਸੇ ਦੌਰ ਦੇ ਵਿੱਚ ਕਾਇਮ ਸੀ। ਇਹ ਕਿਸੇ ਦੌਰ ਦੇ ਵਿੱਚ ਲੋਕਾਂ ਦੀ ਆਮਦੋਰਫਤ ਦਾ ਬਾਇਸ ਸੀ। ਇਹ ਕਿਸੇ ਦੌਰ ਦੇ ਵਿੱਚ ਬਹੁਤ ਸਾਰੇ ਸਿੱਖ ਧਰਮ ਦੇ ਨਾਲ ਜੁੜੇ ਲੋਕਾਂ ਵਾਸਤੇ ਇੱਕ ਆਸ ਤੇ ਇੱਕ ਉਮੀਦ ਸੀ। ਹੁਣ ਵੀ ਬਹੁਤ ਸਾਰੇ ਸਿੱਖ ਧਰਮ ਦੇ ਲੋਕ ਜਿਹੜੇ ਨੇ ਉਹ ਇੱਥੇ ਆਉਂਦੇ ਨੇ, ਇਸ ਗੁਰਦੁਆਰੇ ਦਾ ਜਿਹੜਾ ਹੈਗੇ ਨੇ ਉਹਦਾ ਦੀਦਾਰ ਵੀ ਕਰਦੇ ਨੇ, ਉਹਨੂੰ ਵੇਖਦੇ ਵੀ ਨੇ। ਪਰ ਦੱਸਣ ਦਾ ਮਕਸਦ ਇਹ ਵੇ ਕਿ ਜਦੋਂ ਵੀ ਕੋਈ ਕੌਮ
ਤਬਦੀਲ ਹੁੰਦੀ ਹੈ ਦੂਸਰੀ ਕੌਮ ਦੇ ਵਿੱਚ ਜਾਂ ਗਾਲਬ ਆ ਜਾਂਦੀ ਹੈ ਦੂਸਰੀ ਕੌਮ ਤੇ ਸਭ ਤੋਂ ਪਹਿਲੇ ਮਜ਼ਹਬੀ ਥਾਵਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਖਤਮ ਕੀਤਾ ਜਾਂਦਾ ਹੈ, ਜਿਹੜਾ ਕਿ ਇੰਤਹਾਈ ਅਫਸੋਸਨਾਕ ਅਮਰ ਹੈ। ਨਾ ਸਿਰਫ ਪਾਕਿਸਤਾਨ ਦੇ ਵਿੱਚ ਬਲਕਿ ਪੂਰੀ ਦੁਨੀਆ ਦੇ ਵਿੱਚ ਇਹ ਟ੍ਰੈਂਡ ਹੈ, ਪੂਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਹੀ ਹੁੰਦਾ ਹੈ। ਹਿੰਦੁਸਤਾਨ ਦੇ ਵਿੱਚ ਵੀ ਅਗਰ ਅਸੀਂ ਖਿੜਕੀ ਮਸਜਿਦ ਦੀ ਗੱਲ ਕਰੀਏ ਤਾਂ ਉੱਥੇ ਵੀ ਇੱਕ ਇਤਿਹਾਸਿਕ ਕਿਸਮ ਦੀ ਮਸਜਿਦ ਨੂੰ ਤਬਦੀਲ ਕਰ ਦਿੱਤਾ ਗਿਆ, ਉਹਨੂੰ ਖੰਡਰ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਜਿਸ ਤਰ੍ਹਾਂ ਇਹ ਗੁਰਦੁਆਰਾ ਹੈ, ਇਸ ਗੁਰਦੁਆਰੇ ਨੂੰ ਤੁਸੀਂ ਵੇਖ ਸਕਦੇ ਹੋ। ਇਹ ਗੁਰਦੁਆਰੇ ਦੀ ਜਿਹੜੀ ਲੋਕੇਸ਼ਨ ਹੈਗੀ ਹੈ ਉਹ ਦਰਮਿਆਨ ਹੈ 91 ਰੇਬੇ ਦੇ ਵਿੱਚ ਤੇ 93 ਰੇਬੇ ਚਿੱਟੀ ਦੇ ਦਰਮਿਆਨ ਦੇ ਵਿੱਚ। ਤੇ ਇਹ ਗੁਰਦੁਆਰਾ ਜਿਹੜਾ ਹੈਗਾ ਇਹ ਚੀਖ ਕੇ ਦੱਸ ਰਿਹਾ ਹੈ ਕਿ ਵੰਡ ਜਿਹੜੀ ਸੀ ਉਹਨੇ ਸਭ ਤੋਂ ਜ਼ਿਆਦਾ ਨੁਕਸਾਨ